चलो अस्सलाम वालेकुम। सियाणे कहंदे आ भी बंदा चार तत्त दा बनिया, अग मिट्टी पानी हवा। भी ਇਹਦੇ ਵਿੱਚ ਜਿਹੜਾ ਵੱਡਾ ਤੱਤ ਆ ਨਾ ਉਹ ਆ ਪਾਣੀ। ਵੀ ਬੰਦੇ ਦੀ ਜਿਹੜੀ ਮੁੱਢ ਆ, ਬੰਦੇ ਦਾ ਪਿਛੋਕੜ ਆ, ਬੰਦੇ ਦੀ ਅਸਲ ਆ ਨਾ ਉਹ ਪਾਣੀ ਤੋਂ ਆ। ਵੀ ਜਦੋਂ ਬੰਦਾ ਦੁਨੀਆ ਤੇ ਆਇਆ ਨਾ ਇਹਨੇ ਆ ਕੇ ਪਾਣੀ ਲੱਭਿਆ। ਪਾਣੀ ਤੋਂ ਬਗੈਰ ਵਾਸਿਓ ਕੋਈ ਨਹੀਂ। ਇਹ ਕਿਤੇ ਦਰਿਆਵਾਂ ਦੇ ਸਮੁੰਦਰਾਂ ਦੇ ਜਿੱਥੇ ਜਿੱਥੇ ਵੀ ਪਾਣੀ ਸੀ ਨਾ ਉਹਦੇ ਲਾਗੇ ਜਾ ਕੇ ਆਬਾਦ ਹੋਇਆ। ਪਾਣੀ ਤੋਂ ਬਗੈਰ ਬੰਦਾ ਵਾਸ ਹੀ ਨਹੀਂ ਸਕਦਾ। ਫਿਰ ਕਿਤੇ ਜੇ ਦਰਿਆਵਾਂ ਤੋਂ ਹਟਿਆ ਤੇ ਇਹਨੇ ਆਪਦੇ ਖੂਹ ਕੱਢੇ। ਖੂਹਾਂ ਦਾ ਵਾਸਿਓਂ ਦੀ ਨਿਸ਼ਾਨੀ ਖੂਹ ਹੁੰਦੇ ਸੀ। ਬੰਦੇ ਮੁਸਾਫਰ ਕਹਿੰਦੇ ਸਫ਼ਰ ਕਰਦੇ ਸੀ ਨਾ ਤੇ ਉਹ ਖੂਹ ਦਾ ਨਿਸ਼ਾਨੀ ਰੱਖਦੇ ਸੀ ਵੀ ਜਿੱਥੇ ਖੂਹ ਸੀ ਉੱਥੇ ਲਾਗੇ ਵਾਸਿਓਂ ਆਪੇ ਲੱਭ ਜਾਂਦੀ ਸੀ। ਵੀ ਪਾਣੀ ਬੁਨਿਆਦ ਆ ਬੰਦੇ ਦੀ, ਦੁਨੀਆ ਤੇ ਵਸਣ ਦੀ ਬੁਨਿਆਦ ਪਾਣੀ ਆ। ਤੇ ਇਹ ਐਸਾ ਧਾਤ ਆ ਵੀ ਇਹਦੀ ਕਦਰ ਕਰਨੀ ਚਾਹੀਦੀ ਹੈ ਸਾਨੂੰ। ਹੁਣ ਸੁਣਨ ਚਾਹੁੰਦਾ ਵੀ ਪਾਣੀ ਹੇਠਲਾ ਘਟਦਾ ਜਾਂਦਾ। ਇਸ ਪਾਣੀ ਨੂੰ ਜਿੰਨਾ ਕੁੰਝ ਕੇ ਰੱਖੋ ਨਾ ਇਹ ਓਨਾ ਥੋੜਾ। ਤੇ ਕੁੰਝਣ ਵਾਸਤੇ ਸਾਰਿਆਂ ਤੋਂ ਚੰਗੀ ਸ਼ੈ ਕੂਲਰ ਆ। ਸਾਨੂੰ ਜੀ ਇਸ ਟਾਈਮ ਸਾਡੇ ਬਜ਼ੁਰਗ ਬੈਠੇ ਆ, ਇਹਨਾਂ ਦਾ ਨਾਂ ਕੀ ਜੀ? ਸਗੀਰ ਸਾਹਿਬ। ਸਗੀਰ ਸਾਹਿਬ ਦਾ ਨਾਮ ਵੀ ਲਿਖਿਆ ਜੀ। ਸਗੀਰ ਸਾਹਿਬ ਸਾਡੇ ਜ਼ਿਲ੍ਹਾ ਲੈਲਪੁਰ ਦੇ ਵਿੱਚੋਂ ਸਾਡੇ ਵਾਸਤੇ ਤੋਹਫਾ ਲੈ ਕੇ ਆਏ ਜੀ। ਇਹਨਾਂ ਦਾ ਤੋਹਫਾ ਸਿਰ ਮੱਥੇ ਤੇ। ਇਹ ਸਾਰੀ ਗੱਲ ਨਾ ਇਹ ਪਿਆਰ ਦੀ ਆ। ਵੀ ਦੇਖੋ ਇਹ ਅਸਲ ਰਿਸ਼ਤਾ, ਇਹ ਪੰਜਾਬੀਅਤ ਆ। ਮੇਰੇ ਕੋਲ ਅਲਫਾਜ਼ ਹੈ ਨਹੀਂ, ਮੈਂ ਇਹਨਾਂ ਦਾ ਕਿਵੇਂ ਸ਼ੁਕਰੀਆ ਅਦਾ ਕਰਾਂ ਵੀ ਅੱਜ ਦੇ ਦੌਰ ਦੇ ਵਿੱਚ ਵੀ ਬੰਦੇ ਇੰਨੀ ਮੁਹੱਬਤ ਰੱਖ, ਬੇਲੌਸ ਪਿਆਰ। ਫਿਰ ਬੇਲੌਸ ਪਿਆਰ ਇੰਨਾ ਰੱਖਿਆ ਵੀ ਉੱਥੋਂ ਖਸੂਸੀ ਤੌਰ ਤੇ ਰਸ਼ਕੇ ਦੇ ਉੱਤੇ ਇੰਨਾ ਟਾਈਮ ਕੱਢ ਕੇ ਇੰਨੀ ਮਿਹਨਤ ਕਰਕੇ ਤੇ ਇੰਨਾ ਖਸੂਸੀ ਕਹਿੰਦੇ ਆਪਣੇ ਹੱਥਾਂ ਨਾਲ ਤਿਆਰ ਕੀਤਾ। ਇਹ ਇਹਨਾਂ ਦੀ ਆਪਣੀ ਹੱਟੀ ਆ, ਕੂਲਰਾਂ ਦੀ ਆਪ ਤਿਆਰ ਕਰਦੇ ਆ, ਗਰੰਟੀ ਵਾਲੀ ਸ਼ੈ। ਤੇ ਇਹ ਫਿਰ ਆਪਣੇ ਹੱਥੀ ਸੋਹਣੇ ਤੋਂ ਸੋਹਣਾ ਤਿਆਰ ਕਰਕੇ ਮੇਰੇ ਵਾਸਤੇ ਤੋਹਫਾ ਲੈ ਕੇ ਆਏ। ਫਿਰ ਇਹ ਤੋਹਫਾ ਐਸਾ ਵੀ ਇਹ ਨਿਰੀ ਨੇਕੀ ਆ, ਇਹ ਇਬਾਦਤ ਆ। ਅਸੀਂ ਦੇਖਿਆ ਵੀ ਪਾਣੀ ਦਾ ਬੰਦੇ ਕਿਸੇ ਦੇ ਨਾਂ ਤੇ ਨਲਕਾ ਲਵਾ ਦਿੰਦੇ, ਕਿਸੇ ਦੇ ਨਾਂ ਤੇ ਕੋਈ ਖੂਹ ਕਢਾ ਦਿੰਦੇ ਵੀ ਇਹ ਐਸਾ ਸਵਾਬ ਆ। ਪਾਣੀ ਪਿਲਾਣਾ ਸਵਾਬ ਆ, ਪਾਣੀ ਪੀਣਾ ਸਵਾਬ ਆ। ਇਹ ਐਸੀ ਨੇਕੀ, ਇਹਦਾ ਨੇਮੁਲ ਬਦਲ ਹੀ ਕੋਈ ਨਹੀਂ। ਤੇ ਇੱਥੇ ਸਾਡੇ ਕੋ ਕਹਿ ਲਓ ਵੀ ਤੁਹਾਡਾ ਪਿਆਰ ਆ, ਰੱਬ ਦੀ ਰਹਿਮਤ ਆ, ਤੁਹਾਡੀ ਦੁਆਵਾਂ ਨਾਲ ਇੱਥੇ ਰੌਣਕ ਲੱਗੀ ਰਹਿੰਦੀ ਆ। ਵੀ ਪਾਣੀ ਤੋਂ ਇਹ ਆਏ ਈਦ ਵਾਲੇ ਦਿਨ। ਈਦ ਵਾਲੇ ਦਿਨ ਵੀ ਸਾਨੂੰ ਮਿਲਣ ਵਾਸਤੇ ਸਗੀਰ ਸਾਹਿਬ ਆਪਣੇ ਬੱਚਿਆਂ ਦੇ, ਇਹਨਾਂ ਦੇ ਬੇਟੇ ਬੈਠੇ ਤੇ ਆਪਣੇ ਬੱਚਿਆਂ ਦੇ ਨਾਲ ਇਹ ਆਏ। ਤੇ ਉਦੋਂ ਇਹਨਾਂ ਨੇ ਦੇਖਿਆ ਵੀ ਇੱਥੇ ਸਾਡਾ ਕੂਲਰ ਸੀਗਾ ਨਿੱਕਾ ਤੇ ਅਸੀਂ ਉਹ ਘੰਟੇ ਬਾਅਦ ਭਰ ਕੇ ਲਿਆ ਰਹੇ। ਤੇ ਇਹਨਾਂ ਨੇ ਕਿਹਾ ਯਾਰ ਤੁਸੀਂ ਔਖੇ ਹੁੰਦੇ ਆ, ਤੁਹਾਨੂੰ ਇੱਕ ਮੈਂ ਤੋਹਫਾ ਦਊਂਗਾ। ਸਾਨੂੰ ਉਸ ਟਾਈਮ ਤਾਂ ਸਮਝ ਨਹੀਂ ਆਈ ਤੇ ਅੱਜ ਸਮਝ ਆਈ ਆ ਵੀ ਇਹ ਸਾਡੇ ਵਾਸਤੇ ਕੂਲਰ ਦਾ ਤੋਹਫਾ ਲੈ ਕੇ ਆਏ ਖਸੂਸੀ ਬਣਾ ਕੇ। ਸਗੀਰ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਹਾਂਜੀ ਚਾਚਾ ਬੂਟਿਆ, ਤੋਹਫਾ कैसा लग्या तेन? क्या बात है जी, माशाल्लाह बहुत खूबसूरत और बहुत सोहना तोहफा जी। अल्लाह ताला ਤੁਹਾਡੇ ਵੀ ਨਸੀਬਾਂ 'ਚ ਕਰੇ। ਹਾਂ ਅੱਲਾਹ ਤਾਲਾ ਉਹਨਾਂ ਨੂੰ ਵੀ ਅਜਰ ਦੇਵੇ। ਆਮੀਨ। ਅਜਰ ਦੇਵੇ, ਅਜਰ ਦੇਵੇ। ਇੱਥੇ ਉਹਨਾਂ ਨੂੰ ਵੀ ਅਜਰ ਦੇਵੇਗਾ। ਕੀ ਬਾਤ ਹੈ ਜੀ, ਮਾਸ਼ਾਅੱਲਾ ਬਹੁਤ ਖੂਬਸੂਰਤ ਔਰ ਬਹੁਤ ਸੋਹਣਾ ਤੋਹਫਾ ਜੀ। ਫਿਰ ਨਾ ਜੀ ਵਾਸਿਓਂ ਦਾ ਇਹ ਹੁੰਦਾ ਸੀ ਬੰਦੇ ਮੁਸਾਫਰ ਲੰਘਦੇ ਟੱਪਦੇ ਨਾ ਸਭ ਤੋਂ ਬਹੁਤੀ ਆਸ ਜਿਹੜੀ ਹੁੰਦੀ ਹੈ ਨਾ ਠੰਡੇ ਪਾਣੀ ਦੀ ਹੁੰਦੀ ਹੈ। ਹਾਂਜੀ, ਹੋਰ ਕਿਸੇ ਨੇ ਕੋਈ ਜ਼ਮੀਨ ਹੀ ਨਾ ਲਵਾਣੀ ਹੁੰਦੀ। ਲੰਘਦੇ ਟੱਪਦੇ ਬੰਦੇ ਦੀ ਇਹੀ ਆਸ ਹੁੰਦੀ ਹੈ ਵੀ ਯਾਰ ਪਾਣੀ ਦਾ ਘੁੱਟ ਪੀਨੇ ਆ। ਤੇ ਇਹ ਹੁਣ ਕੂਲਰ ਇਹ ਮੁੱਕਣ ਨਹੀਂ ਲੱਗਿਆ। ਕਿੰਨੇ 60 ਮਾਸ਼ਾਅੱਲਾ 60 ਸਿਰ ਪਾਣੀ ਆਂਦਾ ਇਹਦੇ ਵਿੱਚ। 60 ਸਿਰ ਪਾਣੀ, 60 ਸਿਰ ਪਾਣੀ ਇਹ ਤੇ ਭਾਵੇਂ ਊਂਠ ਨੂੰ ਪਿਲਾ ਲਓ। 1.5 ਮਣ ਪਾਣੀ ਥੋੜਾ ਹੁੰਦਾ ਜੀ। 1.5 ਮਣ ਪਾਣੀ ਬੜਾ ਪਾਣੀ ਬੜਾ ਹੈ ਪਾਣੀ ਹੈ ਜੀ, 1.5 ਮਣ। ਤੇ ਉਹ ਹੁਣ ਮੁਸਾਫਰ ਆਂਦੇ ਆ, ਕੋਈ ਹੋਰ ਸਾਡੇ ਕੋਲ ਪ੍ਰਾਹੁਣੇ ਆਂਦੇ ਆ, ਉਹ ਇਹਦੇ ਵਿੱਚੋਂ ਪੀਣਗੇ ਤੇ ਉਹ ਸਾਨੂੰ ਤਾਂ ਸਵਾਬ ਮਿਲਣਾ ਤੇ ਸਗੀਰ ਸਾਹਿਬ ਨੂੰ ਸਵਾਬ ਵੀ ਮਿਲੂਗਾ। ਬਿਲਕੁਲ ਮਿਲੇਗਾ ਜੀ। ਹਾਂਜੀ, ਇਹ ਸਦਕਾ ਜਾਰੀਆ ਹੈ। ਸਦਕਾ ਜਾਰੀਆ ਜੀ। ਸਦਕਾ ਜਾਰੀਆ। ਤੇ ਮੈਂ ਤੇ ਇਹਨਾਂ ਨੂੰ ਕਿਹਾ ਸੀਗਾ ਜੀ ਇਹ ਤੁਸੀਂ ਲੈ ਆਂਦਾ ਸਾਡੇ ਸਿਰ ਮੱਥੇ ਤੇ ਤੋਹਫਾ, ਪਰ ਇਹ ਤੁਸੀਂ ਇਹਦੇ ਤੇ ਇੰਨਾ ਖਰਚਾ ਹੋਇਆ ਤੇ ਉਹ ਪਰ ਇਸ ਪਾਸੇ ਉਹ ਆਏ ਨਹੀਂ। ਉਹ ਕਹਿੰਦੇ ਵੀ ਇਹ ਤੋਹਫਾ ਹੀ ਦੇਣਾ ਅਸੀਂ ਨੀਅਤ ਕਰਕੇ ਆਏ। ਤੇ ਇਹ ਰੱਬ ਦੀ ਜ਼ਾਤ ਤੁਹਾਨੂੰ ਅਜਰ ਦੇਵੇ ਜੀ। ਰਾਣਾ ਸਾਹਿਬ ਕੋਲੋਂ ਵੀ ਇਹਦੀ ਤਫਸੀਲ ਆ। ਹਾਂ ਰਾਣਾ ਸਾਹਿਬ ਦੱਸਣਗੇ। ਦੇਖੋ ਤੁਸੀਂ ਇਹ ਲਾ ਲਓ, ਸਾਡੇ ਨਾਲ ਗੱਲ ਕਰ। ਜ਼ਿੰਦਗੀ ਹੈ ਨਾ ਜਿਹੜੀ ਉਹ ਪਾਣੀ ਤੋਂ ਹੀ ਸ਼ੁਰੂ ਹੁੰਦੀ ਹੈ ਪਾਣੀ ਬੁਨਿਆਦੀ ਜਿਹੜਾ ਵਾ ਨਾ। ਔਰ ਫਿਰ ਜ਼ਮੀਨ ਤੇ ਵੀ ਜਿਹੜਾ ਵਾ ਨਾ 3 ਹਿੱਸੇ ਪਾਣੀ ਆ, ਚੌਥਾ ਹਿੱਸਾ ਖੁਸ਼ਕੀ ਆ। ਤੇ ਖੁਰਾਕ ਵੀ ਜਿਤਨੀ ਪਾਣੀ 'ਚ ਆ ਨਾ ਇੰਨੀ ਬਾਹਰ ਜ਼ਮੀਨ ਤੇ ਨਹੀਂ ਹੈ। ਯਾਨੀ ਕਿ ਅਗਰ ਕੱਲ ਕਲਾ ਨੂੰ ਕੋਈ ਕਹਿਤ ਪੈ ਜਾਂਦਾ ਨਾ ਜ਼ਮੀਨ ਤੇ ਪਾਣੀ 'ਚ ਇੰਨੀ ਖੁਰਾਕ ਆ ਵੀ ਉਹ ਮਸਲਾ ਐਡਾ ਇਸ਼ੂ ਨਹੀਂ ਹੈ। ਤੇ ਫਿਰ ਇਹ ਸਾਡੇ ਖੈਰਾਤ ਦਾ ਜਿਹੜਾ ਵਾ ਕਿ ਪੁਰਾਣੇ ਦੌਰਾਂ 'ਚ ਇਹੀ ਸੀ ਵੀ ਤਲਾਅ ਪਾਣੀ ਦੇ, ਖੂਹ ਪਾਣੀ ਦੇ। ਫਿਰ ਉਸ ਤੋਂ ਬਾਅਦ ਹੋਇਆ ਜ਼ਰਾ ਕਿ ਨਲਕਿਆਂ ਦਾ ਆਉਣਾ, ਕਿ ਬੜੀ ਚੰਗੀ ਨੇਕੀ ਗਿਣੀ ਜਾਂਦੀ ਸੀ ਵੀ ਕਬਰਸਤਾਨ 'ਚ ਨਲਕਾ ਲਵਾ ਦਿਓ, ਸਕੂਲ 'ਚ ਨਲਕਾ ਲਵਾ ਦਿਓ, ਕਿਸੇ ਰਾਹ 'ਚ ਨਲਕਾ ਲਵਾ ਦਿਓ ਵੀ ਪਾਣੀ ਜਿਹੜਾ ਵਾ। ਉਸ ਤੋਂ ਬਾਅਦ ਫਿਰ ਜਦੋਂ ਹੋਰ ਜ਼ਮਾਨਾ ਯਾਨੀ ਕਿ ਜਿਹੜਾ ਨਾ ਹੋਇਆ, ਫਿਰ ਇਹ ਆ ਗਏ ਕਿ ਆ ਕੂਲਰ ਵਾਲੇ ਆ ਗਏ। ਤੇ ਮੈਂ ਨਾ ਜ਼ਿਕਰ ਕਰਾਂਗਾ ਇੱਥੇ ਸਾਡੇ ਨਾ ਗੋਜਰੇ ਜਿਹੜਾ ਸਾਡਾ ਸਟਾਫ ਆ ਨਾ 301 ਪੈੜੇਵਾਲ ਦਾ, ਉੱਥੇ ਇੱਕ ਅਲਵੀ ਸਾਹਿਬ ਹੈ। ਉਹਨਾਂ ਨੇ ਨਾ ਪਾਣੀ ਦਾ
ਬੜਾ ਅੱਛਾ ਸਿਸਟਮ ਕੀਤਾ ਸੀ ਤੇ ਰੋਜ਼ਾਨਾ ਕੋਈ 2-3 ਮਣ ਬਰਫ਼ ਪਾਉਂਦੇ ਸੀ ਤੇ ਸਾਰੇ ਲੋਕੀ ਯਾਨੀ ਕਿ ਨਾ ਜਿਹੜਾ ਹੀ ਪਾਣੀ ਪੀਂਦਾ ਸੀ ਫਿਰ ਪੁੱਛਦਾ ਸੀ ਵੀ ਇਹ ਯਾਰ ਕਿੰਨੇ ਕਿੰਨੇ ਰੱਖਿਆ ਵਾ। ਹਾਂ ਵੀ ਹੁਣ ਮੈਨੂੰ ਹਲੇ ਕਿ 20-25 ਸਾਲ ਹੋ ਗਏ ਉੱਥੇ ਪਾਣੀ ਪੀਤੇ ਨੂੰ, ਲੇਕਿਨ ਮੈਨੂੰ ਹਲੇ ਵੀ ਯਾਨੀ ਕਿ ਜਿਹੜਾ ਯਾਦ ਆ ਹੈ। ਤੇ ਉਹ ਬੰਦਾ ਦੁਆ ਜਿਹੜਾ ਵਾ, ਇੱਕ ਦਫਾ ਵੀ ਬੰਦਾ ਕਿਤੇ ਪਾਣੀ ਪੀਂਦਾ ਵਾ ਨਾ, ਉਹ ਬੰਦਾ ਦੁਆ ਕਰਦਾ। ਤੇ ਇਹਨਾਂ ਬੰਦਿਆਂ ਨੇ ਹੁਣ ਐਡੀ ਨੇਕੀ ਵਾਲਾ ਵੀ ਇੱਥੇ ਹੁਣ 100 ਬੰਦਾ ਰੋਜ਼ਾਨਾ ਜਿਹੜਾ ਵਾ ਨਾ ਆਉਂਦਾ ਤੇ 100 ਬੰਦਾ ਪਾਣੀ ਪੀ ਕੇ ਜਾਂਦਾ ਤੇ 100 ਬੰਦੇ ਨੇ ਯਾਨੀ ਕਿ ਜਿਹੜਾ ਵਾ ਨਾ ਇਹਨਾਂ ਨੂੰ ਦੁਆ ਦੇਣੀ ਆ। ਤੇ ਫਿਰ ਇੱਕ ਕੰਮ ਬਹੁਤ ਅੱਛਾ ਵਾ। ਅੱਛਾ ਜੀ, ਇਹ ਤਾਂ ਤੁਸੀਂ ਦੱਸ ਦਿੱਤਾ ਵੀ ਇਹ 60 ਲੀਟਰ ਦਾ ਵਾ। ਹਾਂਜੀ ਤੇ ਇਹਦੇ 'ਚ ਦੱਸੋ ਕਿ ਇਹ ਬਿਜਲੀ ਵਗੈਰਾ ਕਿਤਨੀ ਕੁ ਖਾਂਦਾ ਵਾ? ਇਹ ਬਿਜਲੀ ਖਾਂਦਾ ਜੇ ਇਹਨੇ ਸਟਾਰਟ ਦੇ ਵਿੱਚ 1 ਐਂਪੀਅਰ ਲੈਣਾ ਜੀ। ਅੱਛਾ, ਬਾਅਦ ਦੇ ਵਿੱਚ ਇਹਨੇ ਜੋ ਸਟਾਰਟ ਹੋ ਗਿਆ ਇਹਨੇ ਫੌਰੀ ਤੌਰ ਤੇ ਨਾ 60 ਵਾਟ ਲੈਣੇ ਆ। ਹਾਂ ਜੋ 60 ਵਾਟ ਲੈਣੇ ਆ ਇਹਨੂੰ ਜਿਸ ਤਰ੍ਹਾਂ ਪਹਿਲੀ ਵਾਰ ਸਟਾਰਟ ਕਰਨਾ ਜੇ ਇਹਨੂੰ 20 ਮਿੰਟ ਸਟਾਰਟ ਕਰਨਾ ਖਾਲੀ। ਠੀਕ ਹੈ। ਪਹਿਲੀ ਦਫਾ ਜੋ ਬਰਫ਼ ਆਏਗੀ ਨਾ ਅੰਦਰ ਬਾਡੀ ਦੇ ਅੰਦਰ, ਜੋ ਬਾਡੀ ਦੇ ਅੰਦਰ ਬਰਫ਼ ਆ ਗਈ ਉਸੇ ਅੱਧਾ ਕੂਲਰ ਪਾਣੀ ਚੱਲਦੇ 'ਚ ਪਾਣੀ ਪਾ ਦੇਣਾ ਜੀ। ਜੋ ਚੱਲਦੇ 'ਚ ਪਾ ਦੇਣਾ, ਦੂਸਰਾ ਹਿੱਸਾ ਜਿਹੜਾ ਜੇ ਨਾ ਫੁੱਲ ਕਰ ਦੇਣਾ 1 ਘੰਟੇ ਦੇ ਵਿੱਚ। ਇਹਨੂੰ ਲਗਾਤਾਰ ਪਹਿਲੀ ਦਫਾ 2.5 ਘੰਟੇ ਚਲਾਉਣਾ, ਉਸ ਤੋਂ ਬਾਅਦ 1 ਘੰਟਾ ਚਲਾਉਣਾ ਕਰਨਾ, ਜਿੱਦਾਂ ਮਰਜ਼ੀ ਬਾਅਦ 'ਚ ਜਿੱਦਾਂ ਮਰਜ਼ੀ ਚਲਾਓ, ਜਿੱਦਾਂ ਮਰਜ਼ੀ ਇਸਤੇਮਾਲ ਕਰੋ, ਕੋਈ ਪਰੇਸ਼ਾਨੀ ਨਹੀਂ। ਜਿਸ ਵੇਲੇ ਇਹਨੂੰ ਬੰਦ ਕਰ ਲੈਣਾ, ਇਹਦਾ 10 ਮਿੰਟ ਦਾ ਟਾਈਮ ਆ। 10 ਮਿੰਟ ਬਾਅਦ ਦੁਬਾਰਾ ਬਟਨ ਬੰਦ ਕਰਕੇ ਦੁਬਾਰਾ 10 ਮਿੰਟ ਬਾਅਦ ਸਟਾਰਟ ਕਰੋ, ਸਟਾਰਟ ਹੋ ਜਾਏਗਾ। ਇਹ ਸਾਨੂੰ ਅਗਰ ਇਹ ਤਫਸੀਲ ਇੱਕ ਵਾਰੀ ਹੋਰ ਦੱਸ ਦਿਓ ਵੀ ਇਹਨੂੰ ਜਦੋਂ ਪਹਿਲੀ ਦਫਾ ਚਲਾਉਣਾ ਵਾ ਕਿਸ ਤਰ੍ਹਾਂ ਚਲਾਉਣਾ ਵਾ? ਪਹਿਲੀ ਦਫਾ ਇਹਨੂੰ ਇਦਾਂ ਹੀ ਚਲਾਉਣਾ ਨਾ, ਇਹਨੂੰ ਖਾਲੀ ਚਲਾਉਣਾ ਜੇ। ਅੱਛਾ, ਖਾਲੀ ਚੱਲ ਗਿਆ ਇਹਦੇ ਅੰਦਰ ਬਾਡੀ ਦੇ ਅੰਦਰ ਬਾਡੀ ਠੰਡੀ ਹੋ ਜਾਏਗੀ, ਬਰਫ਼ ਆਏਗੀ। ਠੀਕ ਹੈ। ਬਰਫ਼ ਆਏਗੀ, ਚੱਲਦੇ 'ਚ ਪਾਣੀ ਪਾਣਾ ਅੱਧਾ ਕੂਲਰ। ਅੱਛਾ ਅੱਧੇ ਕੂਲਰ ਤੋਂ ਬਾਅਦ ਅੱਧਾ ਹਿੱਸਾ ਅੱਧੇ ਘੰਟੇ ਬਾਅਦ ਦੂਸਰਾ ਵੀ ਪਾ ਦੇਣਾ। ਜਿਸ ਵੇਲੇ ਦੂਸਰਾ ਪੈ ਗਿਆ ਇਹਨੂੰ ਲਗਾਤਾਰ 2.5 ਘੰਟੇ ਚਲਾਉਣਾ ਪਹਿਲੀ ਦਫਾ। ਬਾਅਦ 'ਚ ਜਿਸ ਵੇਲੇ ਮਰਜ਼ੀ ਚਲਾਓ, 1 ਘੰਟੇ ਦੇ ਵਿੱਚ ਪਾਣੀ ਠੰਡਾ ਹੋਇਆ ਕਰੇ। 1 ਘੰਟੇ ਦੇ ਵਿੱਚ ਪਾਣੀ ਠੰਡਾ। ਅੱਛਾ, ਇਹ ਇਸ ਤਰ੍ਹਾਂ ਦਾ ਕੂਲਰ ਜਿਹੜਾ ਵਾ, ਹਾਂਜੀ, ਤੇ ਇਹ ਤਾਂ ਤੁਸੀਂ ਖੈਰ ਖਾਸ ਬਣਾਇਆ ਵਾ ਸਾਡੇ ਲਈ ਤੋਹਫੇਤਨ। ਹਾਂਜੀ। ਵੈਸੇ ਇਹਦੀ ਕੀ ਮਾਰਕੀਟ ਪ੍ਰਾਈਸ ਜਿਹੜਾ ਵਾ ਇਹਦੀ ਨਾ? ਮਾਰਕੀਟ ਜਿਹੜੀ ਹੈ ਨਾ, ਅਸੀਂ ਇਹਦੀ ਪ੍ਰਾਈਸ 50,000 ਰੁਪਇਆ ਵਾ। ਅੱਛਾ। ਅਸੀਂ ਇਹਦੀ ਕੀਮਤ ਨਹੀਂ ਹੈ, ਇਹਨਾਂ ਦੀ ਭਾਈ ਹੋਣਾ ਦੀ ਮੁਹੱਬਤ ਨਹੀਂ, ਅਸੀਂ ਉਹ ਡਾਲੇ ਦੇ ਸਾਡੇ ਨਹੀਂ। ਨਹੀਂ, ਸਾਡੇ ਨਾਲ ਤਾਂ ਹੈ। ਹਾਂਜੀ। ਮੈਂ ਉਹ ਕਹਿ ਰਿਹਾ ਕਿ ਕੁਝ ਭਾਈ ਹੋਰ ਲੈਣਾ ਚਾਹੁੰਦੇ ਹੋਣ ਹੈ, ਹਾਂਜੀ। ਉਹਨਾਂ ਲਈ ਇੱਕ ਉਹ ਜਿਹੜਾ ਇਨਫੋਰਮੇਸ਼ਨ। ਲੋਹੇ ਦਾ ਸਟੈਂਡ ਹੋਏਗਾ ਨਾ, ਹਾਂਜੀ। ਉਹ 30,000 ਰੁਪਏ ਦਾ ਸਟੈਂਡ ਵਾਲਾ ਕੂਲਰ ਹੋਏਗਾ। ਅੱਛਾ, ਉਹਦਾ ਕਮਰਾ ਸੇ ਛੋਟਾ ਹੋਏਗਾ। ਹਾਂ। ਇਹ ਹੈਗਾ TL4 ਵੱਡੀ ਬਾਡੀ, ਅੱਛਾ, ਜਿਹਨੂੰ ਕਹਿੰਦੇ 1/6 1/5। ਹਾਂ। ਉਹਦੇ ਵਿੱਚ ਇਹਦਾ ਕੰਡਕਟਰ ਵੱਡਾ ਜੇ, ਪੱਖੀ ਵੱਡੀ ਜੇ, ਪੈਪ ਕਾਪਰ ਦਾ ਜੇ, ਇਹਨੂੰ ਪੂਰਾ ਕੋਇਲ ਲਗਾ ਜੇ। ਜਿਹੜਾ ਦੂਸਰਾ ਹੋਏਗਾ, ਜਿਹੜਾ ਐਕਸਰਾ ਜਿਹੜਾ ਛੋਟਾ ਬੰਦਾ ਕੂਲਰ ਏਡਾ ਹੀ ਹੁੰਦਾ ਜੇ, ਉਹਦੀ ਐਕਸਰਾ ਜਿਹੜੀ ਹੈ ਨਾ ਉਹਦਾ ਹੈਗਾ 35,000 ਰੁਪਏ ਕਮ। ਅੱਛਾ, ਉਹਦੀ 35,000। ਅੱਛਾ, ਇਹ ਕੰਪਰੈਸਰ ਜਿਹੜਾ ਵਾ ਇਹ ਫ੍ਰਿਜ ਵਾਲਾ? ਫ੍ਰਿਜ ਵਾਲਾ ਜੇ। ਫ੍ਰਿਜ ਵਾਲਾ। ਇਹਨੂੰ 134 ਗੈਸ ਪੈਂਦੀ ਆ। ਆਮ ਜਿਹੜੇ ਗੈਸ ਵਾਲੇ ਲਾ ਰਹੇ ਆ ਉਹ 2 ਨੰਬਰ ਕੰਮ ਕਰ ਰਹੇ ਆ। 2 ਨੰਬਰ ਤੋਂ ਮੁਰਾਦ ਉਹ 8-600 ਪਾਉਂਦੇ ਆ। ਬੱਚਿਆਂ ਲਾਗੇ ਜਾਂ ਘਰ ਦੇ ਵਿੱਚ ਅੱਗੇ ਪਿੱਛੇ ਇਸਤੇਮਾਲ ਕਰਨਾ, ਧਮਾਕਾ ਵੀ ਹੋ ਸਕਦਾ, ਕੁਛ ਵੀ ਹੋ ਸਕਦਾ। ਇਹਨੂੰ ਜਿੱਦਾਂ ਮਰਜ਼ੀ ਜਿੱਥੇ ਮਰਜ਼ੀ ਬੱਚਿਆਂ ਲਾਗੇ ਰੱਖ ਦਿਓ, ਪਰੇਸ਼ਾਨੀ ਕੋਈ ਨਹੀਂ। ਅੱਛਾ, ਉਹ ਪੱਖਾ ਜਿਹੜਾ ਵਾ ਉਹਦਾ ਕੀ ਕੰਮ ਆ? ਪੱਖੇ ਦਾ ਇਹ ਜਿਹੜੀ ਜਾਲੀ ਹੁੰਦੀ ਨਾ ਕੰਡਕਟਰ, ਉਹਨੂੰ ਹੀਟ ਅਪ ਜਿਹੜਾ ਹੋਇਆ ਹੁੰਦਾ, ਗਰਮ ਹੋਇਆ ਹੁੰਦਾ, ਗਰਮ ਹੁੰਦਾ। ਉਹਨੂੰ ਠੰਡਾ ਕਰਨ ਵਾਸਤੇ ਇਹ ਕੰਮ ਲਾਇਆ ਹੁੰਦਾ। ਉਹਨੇ ਠੰਡਾ ਕਰਨਾ, ਉਹਨੂੰ ਹਵਾ ਦੇਣੀ, ਅੱਗੇ ਉਹ ਜਿਹੜਾ ਕੋਇਲ ਅੰਦਰ ਠੰਡਾ ਹੋਣਾ। ਅੱਛਾ। ਆ ਸਾਹਮਣੇ ਜਿਹੜਾ ਨਜ਼ਰ ਆ ਰਿਹਾ ਵਾ ਇਹ ਕੰਡੈਂਸਰ ਆ, ਪਿੱਛੇ ਪੱਖਾ ਵਾ, ਇਹਦੇ ਪਿੱਛੇ ਪੱਖਾ ਤੇ ਉਹ ਕੰਪਰੈਸਰ ਆ। ਹਾਂਜੀ। ਤੇ ਇਹਦੇ ਚ ਕੋਇਲ ਜਿਹੜਾ ਜਿਹੜਾ ਆਮ ਜਿਹੜਾ ਪੈਂਦੇ ਨਾ ਉਹ 30 ਫੁੱਟ ਪਾਉਂਦੇ, ਇਹਦੇ ਚ ਕੋਇਲ ਹੈਗਾ 50 ਫੁੱਟ। ਵਾਹ। 50 ਫੁੱਟ ਇਸ ਵਾਸਤੇ ਮੇਰੇ ਭਾਈ ਹੋਣਾ ਦੀ ਮੁਹੱਬਤ ਸੀ। ਮੈਂ ਈਦ ਵਾਲੇ ਦਿਨ ਮੇਰੇ ਬੱਚੇ ਨੇ ਕਿਹਾ ਯਾਰ ਜਾਣਾ ਲਾਜ਼ਮੀ ਹੈ। ਭਾਈ ਹੋਣਾ ਦੀ ਇੰਨੀ ਮੁਹੱਬਤ ਸੀ, ਇਹ ਬਹਾਰ ਦੇ ਵਿੱਚ ਉੱਠ ਕੇ ਮੈਨੂੰ ਮਿਲਣ ਵਾਸਤੇ ਆ ਗਿਆ। ਮੈਨੂੰ ਇਹਨਾਂ ਦੀ ਚਾਹਤ ਦੁਬਾਰਾ ਲੈ ਕੇ ਆਈ ਹੈ। ਲਓ ਜੀ, ਮੈਨੂੰ ਨਾ ਗੱਲ ਯਾਦ ਆ ਗਈ ਇਹਨਾਂ ਦੇ ਤੇ ਵੀ ਇਹ ਬੁਖਾਰ 'ਚ ਮਿਲੇ ਜਿਹੜੇ ਬੰਦੇ ਆ ਨਾ, ਉਹ ਪੜਦੇ ਇਸ ਤਰ੍ਹਾਂ ਹੀ ਆ ਕਿ ਇੱਕ ਪਾਕਿਸਤਾਨ ਦੇ ਨਾ ਬੜੇ ਵੱਡੇ ਬਿਊਰੋਕਰੇਟ ਰਹੇ ਆ, ਮੁਖਤਾਰ ਮਸੂਦ। ਹਾਂਜੀ। ਉਹਨਾਂ ਨੇ ਨਾ ਆਪਣੀ ਜਿੰਨੀ ਕਮਾਈ ਸੀ ਨਾ, ਸਹੀ, ਉਹ ਸਾਰੀ ਕਮਾਈ ਇੱਥੇ ਆਜ਼ਾਦ ਕਸ਼ਮੀਰ ਵਾਲੀ ਸਾਈਡ ਤੇ ਨਾ ਇੱਕ ਪਿੰਡ ਨੂੰ ਉੱਥੇ ਕੋਈ ਕਾਲਜ ਵਗੈਰਾ ਬਣਾਉਣ 'ਚ ਦੇ ਦਿੱਤੀ। ਸਹੀ। ਉਹਨਾਂ ਨੂੰ ਪੁੱਛਿਆ ਵੀ ਇਹ ਕੀ, ਇਫਤਤਾਹ ਲਈ ਬੁਲਾਇਆ। ਉਹਨੇ ਕਿਹਾ ਮੈਂ 3 ਸ਼ਰਤਾਂ ਤੇ ਆਣਾ। ਇੱਕ ਤਾਂ ਕੋਈ ਤਕਰੀਬ ਨਹੀਂ ਹੋਏਗੀ, ਸਹੀ। ਦੂਸਰਾ ਇਹ ਹੈ ਕਿ ਛੁੱਟੀ ਵਾਲੇ ਦਿਨ ਹੋਏਗੀ, ਕਲਾਸਾਂ ਨਾ ਹੋਣ ਤਾਂ ਕਿ ਜ਼ਿਆਦਾ ਲੋਕਾਂ ਨੂੰ ਇਹ ਨਾ ਹੋਵੇ, ਤੇ ਮੇਰਾ ਕਿਤੇ ਤੁਸੀਂ ਜ਼ਿਕਰ ਨਹੀਂ ਕਰਨਾ ਹੈ। ਸਹੀ। ਬਾਅਦ 'ਚ ਉਹਨਾਂ ਨੂੰ ਪੁੱਛਿਆ ਵੀ ਇਸ ਪਿੰਡ ਨੂੰ ਹੀ ਕਿਉਂ ਮੁੰਤਖਬ ਕੀਤਾ। ਉਹਨੇ ਕਿਹਾ ਕਿ ਮੇਰੇ ਦਾਦੇ ਨੇ ਦੱਸਿਆ ਵੀ ਜਦੋਂ ਕਸ਼ਮੀਰ ਤੋਂ ਇੱਧਰ ਦੀ ਆਏ ਨਾ ਤੇ ਇਸ ਪਿੰਡ 'ਚ ਇੱਕ ਰਾਤ ਰਹੇ ਸੀ, ਤੇ ਇਸ ਰਾਤ ਬੰਦਿਆਂ ਨੇ ਨਾ ਮਹਿਮਾਨ ਨਵਾਜ਼ੀ ਬੜੀ ਚੰਗੀ ਕੀਤੀ ਸੀ, ਤੇ ਮੇਰਾ ਬੜਾ ਦਿਲ ਸੀ ਵੀ ਮੈਂ ਉਹ ਕਰਦਾ ਜਿਹੜਾ ਆਪਣੇ ਦਾਦੇ ਵਾਲਾ ਨਾ ਲਾਵਾਂ।
ਤੇ ਇਹ ਜਿਹੜਾ ਵਾ ਨਾ ਮਹਿਮਾਨ ਨਵਾਜ਼ੀ ਕਰਨਾ ਖਾਨਦਾਨੀ ਬੰਦਿਆਂ ਦਾ ਵਸਫ ਆ, ਲੇਕਿਨ ਉਸ ਮਹਿਮਾਨ ਨਵਾਜ਼ੀ ਨੂੰ ਫਿਰ ਜਿਹੜਾ ਉੱਪੜਨਾ ਨਾ ਜਿਹੜਾ ਵਾ ਉਸ ਤੋਂ ਵੱਡੇ ਖਾਨਦਾਨੀ ਬੰਦਿਆਂ ਦਾ ਵਸਫ ਵਾਹ ਜੀ ਹੈ। ਸਹੀ ਗੱਲ ਵੀ ਹਾਂ ਵੀ ਇਹ ਜੇ ਸਰੋਏ ਨੇ ਉਸ ਦਿਨ ਬੁਖਾਰ ਚਪੜਿਆ ਨਾ ਹੈ, ਤੇ ਅੱਜ ਫਿਰ ਬੰਦੇ ਜਿਹੜਾ ਵਾ ਉਹਨਾਂ ਨੇ ਕੂਲਰ ਚੋਂ ਪਾਣੀ ਪੀਤਾ ਉਦੋਂ ਹੀ ਠਾਣ ਲਿਆ, ਬਲਕਿ ਉਸ ਦਿਨ ਕਹਿੰਦੇ ਤੁਹਾਡੇ ਲਈ ਤਾਂ ਉਸ ਦਿਨ ਸਾਨੂੰ ਇਹ ਨਹੀਂ ਸੀ ਮੈਂਸ਼ਨ ਵੀ ਪੂਰਾ, ਤੇ ਅਸੀਂ ਕਿਹਾ ਵੀ ਚਲੋ ਆਣਗੇ ਤੇ ਜਿਹੜਾ ਵਾ ਨਾ ਆਉਂਦੇ ਰਹਿੰਦੇ ਦੋਸਤ, ਤੇ ਹੁਣ ਦੇਖਿਆ ਤੇ ਵਾਕਈ ਇਹਨਾਂ ਨੇ ਪੂਰੀ ਰੀਝ ਲਾਤੀ ਆ ਜਿਹੜਾ। ਆ ਮੁੰਡਿਆਂ ਨਾਲ ਵੀ ਕਰੋ ਜੀ ਗੱਲ, ਆਵੇ ਮੁੰਡਿਆਂ ਵੀ ਇਹ ਕੰਮ ਨਾਲ ਕਰ ਰਹੇ ਆ। ਨਾਲੇ ਇਹਨਾਂ ਕੋਲ ਵੀ ਪੁੱਛਦੇ ਆ ਹਾਲੇ ਕਿ ਇਹ ਕਿੰਨਾ ਅਰਸਾ ਹੋ ਗਿਆ ਕੰਮ। ਬੱਚੇ ਆ ਮੇਰੇ, ਇਹ ਬੱਚੇ ਆ ਮੇਰੇ, ਅੱਛਾ ਇਹ ਤੁਹਾਡੇ ਬੱਚੇ ਆ ਮੇਰੇ ਦੋਸਤ ਆ। ਹਾਂ ਹਾਂ ਇਹਨਾਂ ਨਾਲ ਦੋਸਤਾਂ ਨੂੰ ਰਵਈਆ ਇਸਤੇਮਾਲ ਕਰਦਾ ਮੈਂ, ਇਹਨਾਂ ਨਾਲ ਹਰ ਸ਼ੇਅਰ ਕਰਦਾ, ਪਰ ਇਦਾਂ ਨਹੀਂ ਇਦਾਂ ਕਰਨਾ, ਉਸ ਤਰੀਕੇ ਨਾਲ ਚੱਲਦੀ ਹੈ। ਬਾਹਰ ਵੀ ਤੇ ਦੋਸਤੀ ਪਾਣੀ ਹੈ ਨਾ, ਬੱਚਿਆਂ ਨਾਲ ਦੋਸਤੀ ਪਾ ਲਓ। ਵਾਹ ਵਾਹ ਬੱਚੇ ਮੇਰੇ ਯਾਰ ਆ ਕਹਿੰਦੇ। ਹਾਂ ਨਹੀਂ ਹੋਣਾ ਵੀ ਇਹੀ ਚਾਹੀਦਾ ਵਾ ਕਿ ਬੱਚਿਆਂ ਨੂੰ ਯਾਰ ਬਾਹਰੋਂ ਨਾ ਲੱਭਣੇ ਪੈਣ ਹੈ, ਘਰੋਂ ਹੀ ਯਾਰ ਜਿਹੜਾ ਹੋਣਗੇ ਤੇ ਜਿਹੜਾ ਨਾ ਬਿਹਤਰ ਹੈ। ਤੇ ਕਿੰਨਾ ਅਰਸਾ ਹੋ ਗਿਆ ਵੀ ਤੁਹਾਨੂੰ ਕੰਮ ਕਰਦਿਆਂ ਨੂੰ? ਨਾਮ ਵੀ ਦੱਸ। ਹਾਂ ਆਪਣਾ ਨਾਮ ਦੱਸੋ। ਮੇਰਾ ਨਾਮ ਮੁਹੰਮਦ ਵਾਹਦ ਹੈ ਜੀ। ਅੱਛਾ ਵਾਹ ਸਾਹਿਬ ਦੱਸੋ ਕਿੰਨਾ ਅਰਸਾ ਹੋ ਗਿਆ ਤੁਹਾਨੂੰ? ਸਾਨੂੰ ਇਸ ਕੂਲਰਾਂ ਦਾ ਕੰਮ ਸ਼ੁਰੂ ਕੀਤੇ ਨੂੰ 8 ਸਾਲ ਹੋ ਗਏ ਆ। ਅੱਛਾ ਹਾਂਜੀ 8 ਸਾਲ ਤੋਂ ਅਸੀਂ ਕੰਮ ਕਰ ਰਹੇ ਹਾਂ ਤੇ ਅਲਹਮਦੁਲਿਲਾ ਆਪਣਾ ਰੱਬ ਸੋਹਣੀ ਰੋਜ਼ੀ ਦੇ ਰਿਹਾ। ਸਾਡਾ ਮਾਲ ਜਿਹੜਾ ਵਾ ਫੈਸਲਾਬਾਦ 'ਚ ਵੀ ਚੱਲ ਰਿਹਾ, ਹੋਰ ਸ਼ਹਿਰਾਂ 'ਚ ਵੀ ਜਾ ਰਿਹਾ, ਸਿੰਧ 'ਚ ਵੀ ਜਾ ਰਿਹਾ, ਨਵਾਬਸ਼ਾਹ ਦੇ ਵਿੱਚ, ਅੱਛਾ ਅੱਛਾ ਸੁਲਤਾਨ 'ਚ, ਲਾਹੌਰ 'ਚ, ਯਾਨੀ ਕਿ ਪੰਜਾਬ ਤੋਂ ਇਲਾਵਾ ਪੰਜਾਬ ਤੋਂ ਦੂਸਰੇ ਇਲਾਵਾ ਸਿੰਧ 'ਚ ਵੀ ਜਾ ਰਿਹਾ ਅੱਛਾ, ਨਾ, ਸਿੰਧ 'ਚ ਸਿੰਧ ਵੀ 'ਚ, ਕਰਾਚੀ, ਹੈਦਰਾਬਾਦ, ਨਵਾਬਸ਼ਾਹ, ਸਖਰ ਰੋੜੀ। ਮਹੀਨੇ ਤੇ ਸੀਜ਼ਨ 'ਚ ਕਿੰਨੇ ਕੁ ਕੂਲਰ ਬਣਾ ਲੈਂਦੇ ਆ? ਸੀਜ਼ਨ ਦੇ ਵਿੱਚ ਕੂਲਰ ਜਿੰਨੇ ਕਸਟਮਰ ਆ, ਹੁਣ ਇੱਕ ਦਿਹਾੜੀ ਦੇ ਵਿੱਚ ਨਾ ਅਸੀਂ ਇੱਕ ਦਿਨ ਦੇ ਵਿੱਚ 20-25 ਕੂਲਰ ਬਣਾ ਲਈਦੇ ਆ। ਅੱਛਾ ਇਹਦੀ ਤੁਹਾਡੀ ਕਪੈਸਿਟੀ ਕਾਰਖਾਨੇ ਦੀ ਹੈ? ਹਾਂਜੀ ਇਹ ਕੂਲਰ ਮਸਲਨ 20-25 ਇੱਕ ਦਿਨ ਦੇ ਵਿੱਚ ਨਾ ਨਿਕਲ ਜਾਂਦੇ ਆ। ਅੱਛਾ ਠੀਕ ਆ ਤੇ ਅੱਲਾਹ ਪਾਕ ਸੋਹਣੀ ਰੋਜ਼ੀ ਦੇ ਰਿਹਾ, ਅੱਲਾਹ ਦਾ ਸ਼ੁਕਰ ਆ। ਅੱਛਾ ਕਿਹੜੇ ਕਿਹੜੇ ਸਾਈਜ਼ਾਂ 'ਚ ਤੁਸੀਂ ਕੂਲਰ ਬਣਾਉਂਦੇ ਆ? ਸਾਡੇ ਕੋਲ ਪਲਾਸਟਿਕ ਬਾਡੀ ਦੇ ਵਿੱਚ 30 ਲੀਟਰ ਹੁੰਦਾ, ਅੱਛਾ ਉਸ ਤੋਂ ਬਾਅਦ 50 ਲੀਟਰ ਹੁੰਦਾ, ਉਸ ਤੋਂ ਬਾਅਦ 80 ਲੀਟਰ ਹੁੰਦਾ, ਉਸ ਤੋਂ ਬਾਅਦ 100 ਲੀਟਰ ਹੁੰਦਾ। ਅੱਛਾ ਤੇ ਸਟੀਲ ਬਾਡੀ ਦੇ ਵਿੱਚ ਸਾਡੇ ਕੋਲ 40 ਲੀਟਰ ਹੁੰਦਾ, 60 ਲੀਟਰ ਹੁੰਦਾ, 80 ਲੀਟਰ ਹੁੰਦਾ, ਉਸ ਤੋਂ ਬਾਅਦ 100 ਲੀਟਰ ਹੁੰਦਾ, ਉਸ ਤੋਂ ਬਾਅਦ 150 ਲੀਟਰ ਹੁੰਦਾ, ਉਸ ਤੋਂ ਬਾਅਦ 200 ਲੀਟਰ ਹੁੰਦਾ। ਅੱਛਾ ਅੱਛਾ ਆਹ ਸਾਈਜ਼ ਆਪਣੇ ਕੋਲ ਅਵੇਲੇਬਲ ਹੁੰਦੇ ਆ। ਠੀਕ ਆ ਯਾਨੀ ਕਿ ਇਹਦੇ 'ਚ ਸਟੀਲ 'ਚ ਕਾਫੀ ਵੱਡੇ ਵੱਡੇ ਵੀ ਕੂਲਰ ਤੁਹਾਡੇ ਕੋਲ ਜਿਹੜਾ ਨਾ ਮੌਜੂਦ ਹੈ? ਹਾਂਜੀ 200 ਲੀਟਰ ਤੱਕ ਹੈ ਜੀ ਸਟੀਲ ਦੇ ਅੱਛਾ ਵਿੱਚ। ਇੱਕ ਚੀਜ਼ ਜਿਹੜੀ ਹੁੰਦੀ ਹੈ ਸਾਡੇ ਆਮ ਤੌਰ ਤੇ ਬਿਜ਼ਨਸ 'ਚ ਕਿ ਜੇ ਕਿਸੇ ਨੂੰ, ਕਿਉਂਕਿ ਜਦੋਂ ਵੇਚਦੇ ਹੋਏ ਤਾਂ ਬੜੀ ਖੁਸ਼ ਖਲਾਕੀ ਹੁੰਦੀ ਆ, ਜਦੋਂ ਕਿਸੇ ਨੂੰ ਮਸਲਾ ਬਣ ਜੇ ਅਸਲ ਕਹਿੰਦੇ ਬਿਹਤਰ ਉਹੀ ਚੰਗਾ ਦੁਕਾਨਦਾਰ ਆ ਜਿਹੜਾ ਕਿ ਜਦੋਂ ਮਸਲਾ ਬਣ ਜੇ ਤੇ ਉਦੋਂ ਫਿਰ ਉਹ ਦੁਬਾਰਾ ਜਿਹੜੀ ਹੈ ਨਾ ਉਹਦੀ ਅੱਛੀ ਕਾਰਗਰਦਗੀ ਹੋਵੇ। ਤੁਹਾਡਾ ਕੀ ਯਾਨੀ ਕਿ 6 ਮਹੀਨੇ ਦੀ ਵਾਰੰਟੀ ਦੇਈਦੀ ਹੈ ਜੀ ਅੱਛਾ ਮੁਕੰਮਲ। ਕੰਪਰੈਸਰ ਦੀ, ਗੈਸ ਦੀ, ਕੋਇਲ ਦੀ, ਕਾਪਰ ਦਾ ਪਾਈਪ ਅਸੀਂ ਯੂਜ਼ ਕਰਦੇ ਹਾਂ। ਇੱਕ ਬੜਾ 6 ਦਾ ਕਲੈਂਸਰ ਆ ਬਰੀਜ਼ ਕੰਪਨੀ ਦਾ, ਇੱਕ ਬੜਾ 6 ਦਾ ਕੰਪਰੈਸਰ ਹੁੰਦਾ ਡੈਨ ਫਾਸ ਦਾ, ਹਾਂ ਤੇ ਪੱਖਾ ਹੁੰਦਾ। ਠੀਕ ਆ ਤੇ ਉਸ ਤੋਂ ਬਾਅਦ 6 ਮਹੀਨੇ ਦੀ ਅਸੀਂ ਮੁਕੰਮਲ ਵਾਰੰਟੀ ਦੇਈਦੀ ਆ। ਕੋਈ ਵੀ ਮਸਲਾ ਬਣ ਜੇ ਤੇ ਅਸੀਂ ਆਪਣਾ ਬੇਲਾ ਦੁਕਾਨ ਦਾ ਪੈਡ ਆ ਅਸੀਂ ਉੱਤੇ ਲਿਖ ਕੇ ਦੇਈਦਾ ਵਾ, ਠੀਕ ਹੈ। ਫ੍ਰੀ ਕਰਕੇ ਦੇਣਾ 6 ਮਹੀਨੇ ਦੇ ਵਿੱਚ ਜੋ ਕੋਈ ਵੀ ਮਸਲਾ ਬਣ ਜੇ। ਕਿੰਨੇ ਭਾਈ ਤੁਸੀਂ ਕੰਮ ਕਰਦੇ ਆ ਵਾਲਾ ਸਾਹਿਬ ਦੇ ਨਾਲ? ਵਾਲ ਸਾਹਿਬ ਦੇ ਨਾਲ ਅਸੀਂ 3 ਭਾਈ ਹੁੰਦੇ ਆ ਜੀ। ਅੱਛਾ ਹਾਂਜੀ ਤੇ ਮੁxtਲਫ ਸ਼ੋਬਿਆਂ 'ਚ ਕੰਮ ਕਰਦੇ ਆ ਕਿ ਹਰ ਬੰਦਾ ਸਾਰੇ ਹੀ ਕੰਮ ਜਿਹੜਾ ਵਾ ਨਾ? ਨਹੀਂ ਮੁਖਤਲਿਫ ਸ਼ੋਬੇ ਹੁੰਦੇ ਜੀ। ਇੱਕ ਬੰਦੇ ਨੇ ਮਸਲਨ ਕੂਲਰ ਫਿਟਿੰਗ ਕਰਨੀ, ਇੱਕ ਬੰਦੇ ਨੇ ਮਸਲਨ ਟਾਂਕੇ ਲਾਉਣੇ, ਠੀਕ ਆ, ਦੂਸਰੇ ਨੇ ਗੈਸ ਭਰਨੀ, ਤੀਸਰੇ ਨੇ, ਠੀਕ ਆ, ਅੱਛਾ ਇੱਕ ਨੇ ਗਾਹਕ ਵਗੈਰਾ ਵੀ ਡੀਲ ਕਰਨੇ ਹੁੰਦੇ। ਠੀਕ ਹੈ। ਹਾਂਜੀ ਗਾਹਕਾਂ ਦੀ ਡੀਲਿੰਗ ਤੁਹਾਡੇ ਕੋਲ ਆ? ਹਾਂਜੀ ਗਾਹਕਾਂ ਦੀ ਡੀਲਿੰਗ ਮੈਂ ਕਰਦਾ ਜੀ। ਤੇ ਵਾਲਾ ਸਾਹਿਬ ਦਾ ਕੰਮ ਆ ਸਮਾਨ ਲਿਆ ਕੇ ਦੇਣਾ। ਹਾਂ ਯਾਨੀ ਕਿ ਤੁਹਾਡੇ ਕੋਲ ਜਿਹੜਾ ਇਹਦੇ ਪੁਰਜਾਗਰ ਦੀ ਜਿਹੜੀ ਹੈ ਨਾ ਉਹ ਤਹਿਸੀਲ ਪਰਚੇਜ਼ ਅਫਸਰ ਇਹੀ ਆ ਹੈ ਸਾਰੇ ਮਾਰਕੀਟ ਚੋਂ ਜਿੱਥੋਂ ਚੱਕਣਾ। ਇਹ ਕਿਹੜੀ ਜਗ੍ਹਾ ਤੇ ਆਪਣੀ ਹੈ ਜੀ ਦੁਕਾਨ? ਜਜਕੋਰ ਰੋਡ ਤੇ ਨੋਲਟੀ ਪੁਲ ਦੇ ਨਾਲ। ਤੁਹਾਡੇ ਸਪੀਕਰ ਨਹੀਂ ਲੱਗਾ ਤੁਸੀਂ? ਅੱਛਾ ਡਿਸਕੋਰ ਰੋਡ, ਹਾਂ ਟੂਟੀਆਂ ਵਾਲਾ ਖੂਹ, ਠੀਕ ਫੈਸਲਾਬਾਦ। ਉੱਥੇ ਆਪਣੀ ਦੁਕਾਨ ਆ ਸਗੀਰ ਪੰਪ ਵਰਕਸ ਐਂਡ ਇਲੈਕਟ੍ਰਿਕ ਵਾਟਰ ਕੂਲਰ, ਇਸ ਨਾਮ ਤੋਂ ਆਪਣੀ ਦੁਕਾਨ ਆ। ਆਰਾਮ ਨਾਲ ਨਾਮ ਦਿੱਤਾ ਕਿ ਦੱਸੋ। ਸਗੀਰ ਪੰਪ ਵਰਕਸ ਐਂਡ ਇਲੈਕਟ੍ਰਿਕ ਵਾਟਰ ਕੂਲਰ, ਅੱਛਾ ਅੱਛਾ ਇਸ ਨਾਮ ਤੋਂ ਆਪਣੀ ਦੁਕਾਨ ਆ ਟੂਟੀਆਂ ਵਾਲੇ ਖੂਹ ਤੇ। ਠੀਕ ਆ ਤੇ ਸੈੱਲ ਨੰਬਰ ਵੀ ਆਪਣਾ ਲਿਖਿਆ ਹੋਇਆ ਉੱਤੇ 0301 60 45 945। ਅਸੀਂ ਜੀ ਬੜੇ ਸ਼ੁਕਰਗੁਜ਼ਾਰ ਹਾਂ ਜੀ ਤੁਹਾਡਾ ਤੋਹਫਾ ਸਿਰ ਮੱਥੇ ਤੇ, ਤੁਹਾਡਾ ਆਣਾ ਸਿਰ ਮੱਥੇ ਤੇ। ਤੁਹਾਡਾ ਕੀ ਨਾਮ ਆ ਜੀ? ਮੇਰਾ ਫਾਹਦ ਬਾਜਵਾ। ਅੱਛਾ ਜੀ ਹਾਂਜੀ ਇਹ ਹੀਰਾ ਨੂੰ ਨਾ ਤੁਸੀਂ ਜੱਟ ਹੈ? ਹਾਂਜੀ ਵਾਹ ਵਾਹ ਬਰਾਦਰੀ।
ਅੱਛਾ, ਇਹ ਬਾਜਵਾ ਸਾਹਿਬ ਤੁਹਾਡੀ ਕੀ ਡਿਊਟੀ ਹੈ, ਤੁਸੀਂ ਕਿਹੜਾ ਪੁਰਜਾ ਬਣਾਉਂਦੇ? ਮੇਰੀ ਡਿਊਟੀ ਆ ਵਾ ਕਿ ਮੈਂ ਵਾਲ ਸਾਹਿਬ ਦੇ ਨਾਲ ਹੁੰਨਾ ਜ਼ਿਆਦਾਤਰ। ਇਹ ਤਬੀਅਤ ਥੋੜੀ ਅਪਸੈਟ ਹੋਈ ਵੇ ਤੇ ਸਮਾਨ ਵਗੈਰਾ ਮੈਂ ਕਲੀਅਰ ਕਰਨਾ ਵਾ, ਬਾਕੀ ਡੀਲ ਵਗੈਰਾ ਬਿੱਲ ਵਗੈਰਾ ਸਾਰਾ ਯਾਨੀ ਕਿ ਗੈਸ ਵਗੈਰਾ ਸਮਾਨ ਮੈਂ ਦੁਕਾਨ ਤੇ ਪਹੁੰਚਾਉਣਾ ਹੁੰਦਾ। ਅੱਬੂ ਦੇ ਨਾਲ ਮੈਂ ਹੁੰਨਾ ਵਾਲ ਸਾਹਿਬ ਦੇ ਨਾਲ, ਤੇ ਸਮਾਨ ਕਲੀਅਰ ਅਸੀਂ ਦੋਵਾਂ ਬੰਦਿਆਂ ਨੇ ਕਰਨਾ। ਆ ਮੇਰਾ ਦੂਜਾ ਭਾਈ ਆ, ਇਹ ਅਬਦੁਰ ਰਾਹਤ ਨਾਮ ਹੈ ਦਾ, ਇਹਨੇ ਯਾਨੀ ਕਿ ਕੂਲਰ ਬਣਾਉਣੇ ਹੁੰਦੇ ਆ, ਟਾਂਕੇ ਵਗੈਰਾ ਤਿਆਰ ਇਹਨੇ ਕੀਤਾ, ਉਹਨੇ ਅੱਗੋਂ ਸੇਲ ਕਰਨੇ ਹੁੰਦੇ ਆ। ਵਾਹਦ ਭਾਈ ਅਸਲ ਬੰਦਾ ਉਹ ਬੈਠਿਆ ਜੀ ਜਿਹਦੇ ਹੱਥੀਂ ਕੰਮ ਹੋਇਆ। ਹਾਂਜੀ, ਇੱਕ ਉਹ ਮੇਰਾ ਯਾਨੀ ਕਿ ਕਜ਼ਨ ਆ ਭਾਈ ਆ, ਅੱਛਾ ਤੇ ਉਹ ਵਗੈਰਾ ਗੈਸ ਵਗੈਰਾ ਭਰਦਾ ਹੁੰਦਾ ਵਾ, ਅੱਛਾ ਕੂਲਰਾਂ 'ਚ ਗੈਸ ਵਗੈਰਾ ਭਰਦਾ ਵਾ। ਅਸੀਂ ਸਮਾਨ ਕਲੀਅਰ ਕਰਨਾ ਹੁੰਦਾ ਦੁਕਾਨ ਤੇ, ਅੱਛਾ ਤੇ ਬਾਜ਼ੂਕਾਤ ਭਾਈ ਨਹੀਂ ਆਉਂਦੇ ਤੇ ਫਿਰ ਅਸੀਂ ਵੀ ਡੀਲ ਵਗੈਰਾ ਕਰ ਲਈਦਾ। ਯਾਨੀ ਕਿ ਉਹ ਰਾਣਾ ਸਾਹਿਬ ਕਹਿ ਰਹੇ ਸੀਗੇ ਕਿ ਯਾਨੀ ਕਿ ਜਦੋਂ ਤੁਸੀਂ ਚੀਜ਼ ਦੇਖਣੀ ਆ ਅੱਜ ਤੇ ਸੇਲ ਕਰਨੀ ਆ, ਤੁਹਾਡੀ ਜ਼ੁਬਾਨ ਉਹੀ ਹੋਣੀ ਚਾਹੀਦੀ ਜਦੋਂ ਰਿਪੇਅਰ ਯਾਨੀ ਕਿ ਕੋਈ ਮਸਲਾ ਬਣਿਆ ਉਹ ਦੁਬਾਰਾ ਵਾਪਸ ਆਏ। ਤੇ ਅਸੀਂ ਸਾਡੀ ਅੱਲਾ ਦੇ ਹੁਕਮ ਨਾਲ ਉਹੀ ਜ਼ੁਬਾਨ ਹੁੰਦੀ ਆ ਕਿ ਗਾਹਕ ਨਾਲ ਅਖਲਾਕ ਨਾਲ ਬੋਲਣਾ, ਉਹ ਰੱਬ ਦੀ ਰਹਿਮਤ ਆ। ਤੁਸੀਂ ਅਖਲਾਕ ਨਾਲ ਬੋਲੋਗੇ ਅਗਲਾ ਫੇਰ ਚੱਲ ਕੇ ਆਊਗਾ ਤੁਹਾਡੇ ਕੋਲ। ਜਿੱਦਾਂ ਅਸੀਂ ਈਦ ਦੇ ਪਹਿਲੇ ਦਿਨ ਤੁਹਾਡੇ ਕੋਲ ਆਏ, ਤੁਸੀਂ ਬੁਖਾਰ 'ਚ ਇੰਨੀ ਜ਼ਹਿਮਤ ਕੀਤੀ ਸਾਡੇ ਵਾਸਤੇ, ਟਾਈਮ ਕੱਢਿਆ, ਲੇਕਿਨ ਸਾਨੂੰ ਅੱਛਾ ਲੱਗਾ, ਸਾਡੇ ਦਿਲ ਨੂੰ ਅੱਛਾ ਲੱਗਾ, ਅਸੀਂ ਦੁਬਾਰਾ ਤੁਹਾਡੇ ਚੱਲ ਕੇ ਤੁਹਾਡੇ ਕੋਲ ਆਏ। ਤੁਹਾਡਾ ਆਪਣਾ ਘਰ ਆ ਜੀ, ਤੁਸੀਂ ਆਪਣੇ ਘਰ ਆਏ ਆ। ਤੁਸੀਂ ਛੋਟਾ ਭਾਈ ਮੈਨੂੰ ਸਮਝ ਕੇ ਆਪਣੇ ਕੋਲ ਪਾਇਆ, ਸਿਰ ਤੇ ਹੱਥ ਰੱਖਿਆ, ਤੁਸੀਂ ਕਿਹਾ ਕਿ ਲੱਗਾ ਰਹਿ ਤੇ ਇਨਸ਼ਾਅੱਲਾ ਅੱਲਾ ਤਰੱਕੀ ਦੇਣ ਵਾਲਾ ਵਾ। ਬੰਦਿਆਂ ਦੀਆਂ ਗੱਲਾਂ ਤੇ ਲੱਗਣਾ ਤੇ ਬੰਦੇ ਨੇ ਤੇ ਜੀਣ ਨਹੀਂ ਦੇਣਾ ਇੱਥੇ। ਹਾਂ ਇਹ ਤਾਂ ਹੈ। ਉਹ ਬੰਦੇ ਤੇ ਅੱਗੇ ਕਹਿੰਦੇ ਸਾਹ ਨਹੀਂ ਲੈਣ ਦੇਣਾ ਤੁਹਾਨੂੰ, ਤੇ ਲੇਕਿਨ ਅੱਲਾ ਦੇ ਹਵਾਲੇ ਚੱਲੀਦਾ ਵਾ। ਤੇ ਕੰਮ ਦੇ ਨਾਲ ਆਪਣੀ ਦੁਕਾਨ ਆ ਮਾਸ਼ਾਅੱਲਾ, ਆਪਣੇ ਘਰ ਆ, ਸਕੂਨ ਨਾਲ ਲੱਗੇ ਆ, ਕਿਸੇ ਹਾਲ ਨਹੀਂ ਵੇਖੀਦਾ ਕੌਣ ਕਿੰਨਾ ਕਮਾ ਰਿਹਾ ਕੌਣ ਕਿੰਨਾ ਕਮਾ ਰਿਹਾ, ਅਸੀਂ ਆਪਣਾ ਦੇਖਦੇ ਅਸੀਂ ਮਾਸ਼ਾਅੱਲਾ ਸੋਹਣਾ ਕਮਾ ਰਹੇ ਆ। ਆਹ ਗੱਲ ਆ। ਹਾਂ ਇਦਾਂ ਹੀ। ਤੇ ਉਹ ਰਾਹ ਸਾਹਿਬ ਨਾਲ ਇੰਜੀਨੀਅਰ ਸਾਹਿਬ ਨਾਲ ਵੀ ਗੱਲ ਕਰਾ ਦਿਓ। ਹਾਂਜੀ, ਮੈਂ ਕੀ ਗੱਲ ਕਰਨੀ। ਬਾਜਵਾ ਸਾਹਿਬ ਕਿੰਨਾ ਟਾਈਮ ਹੋ ਗਿਆ ਤੈਨੂੰ ਕੰਮ ਸਿੱਖੇ ਨੂੰ? 5 ਸਾਲ 5 ਸਾਲ ਹੋ ਗਏ। ਅੱਛਾ, ਇਹ ਬਹਿਰੀਨ ਰਹਿ ਕੇ ਵੀ ਆਇਆ। ਅੱਛਾ ਮਰੀਨ ਵੀ ਇਹੀ ਕੰਮ ਕਰ। ਹਾਂ, ਉਹ ਫਿਰ ਕੰਮ ਤਾਂ ਹੀ ਬਹੁਤੀ ਮਿਹਨਤ ਵਾਲਾ ਕਰਦਾ ਜਿਹਨੇ ਪਰਦੇਸ ਕੱਟਿਆ ਹੋਵੇ ਨਾ, ਉਹਨੂੰ ਪਤਾ ਹੁੰਦਾ। ਹਾਂ, ਪਰਦੇਸੀ ਇੱਥੇ ਜਦੋਂ ਆਉਂਦੇ ਆ ਨਾ ਫਿਰ ਉਹ ਬਹੁਤ ਮਿਹਨਤ ਕਰਦੇ ਆ। ਉਹ ਤਾਂ ਉੱਥੇ ਬਹਿ ਕੇ ਗੱਲ ਕਰਦੇ ਆ ਜੇ ਇੰਨੀ ਮਿਹਨਤ ਆਪਣੇ ਮੁਲਕ 'ਚ ਕੀਤੀ ਹੁੰਦੀ ਖਬਰੇ ਕਿੱਥੇ ਦੇ ਕਿੱਥੇ ਪਹੁੰਚ ਜਾਂਦੇ। ਖੈਰ ਰੱਬ ਦੀ ਜ਼ਾਤ ਇਹਨਾਂ ਨੂੰ ਕਾਮਯਾਬ ਕਰੇ ਜਿੱਥੇ ਵੀ ਆ, ਤੇ ਅੱਲਾਹ ਤਾਲਾ ਜੀ ਤੁਹਾਨੂੰ ਤੁਹਾਡੇ ਕੰਮ 'ਚ ਬਰਕਤ ਪਾਵੇ, ਤਰੱਕੀ ਕਰੇ। ਸਗੀਰ ਬਾਜਵਾ ਸਾਹਿਬ ਅਸੀਂ ਤੁਹਾਡੇ ਬੜੇ ਸ਼ੁਕਰਗੁਜ਼ਾਰ ਹਾਂ। ਅੱਛਾ ਜੀ, ਤੇ ਇਹ ਗੱਲ ਇਹ ਹੁੰਦੀ ਆ ਵੀ ਅਸੀਂ ਅੱਲਾਹ ਤਾਲਾ ਦੇ ਲੱਖ ਲੱਖ ਸ਼ੁਕਰਗੁਜ਼ਾਰ ਹਾਂ ਵੀ ਦੇਖੋ ਨਾ ਵੀ ਇਹ ਬਾਜਵਾ ਸਾਹਿਬ ਨਾਲ ਦੂਈ ਮੁਲਾਕਾਤ ਆ, ਤੇ ਇਹ ਰੱਬ ਦਿਲਾਂ ਦੇ ਵਿੱਚ ਪਿਆਰ ਪਾਉਂਦਾ। ਤੁਸੀਂ ਬੈਠੋ ਜੀ। ਨਹੀਂ ਤੁਸੀਂ ਬੈਠ ਜਾਓ, ਤੁਸੀਂ ਬੈਠੋ, ਤਸ਼ਰੀਫ ਰੱਖੋ। ਹਾਂਜੀ, ਓਏ ਹੋਏ ਵਾਹ ਵਾਹ, ਆ ਟੋਪੀ ਹੈ, ਕੀ ਬਾਤ ਹੈ, ਤਾਜ ਹੈ ਜੀ। ਇਹ ਵੀ ਦੱਸਣਾ ਕਿਤਾਬ ਦੀ ਵਾਹ, ਸੂਫੀ ਬਰਕਤ ਰਹਿਮਤੁल्लाह ਅਲੈਹ ਜੀ। ਸਾਡੇ ਲੈਲਪੁਰ ਦੇ ਵਿੱਚ ਇੱਕ ਦਰਬਾਰ ਸ਼ਰੀਫ ਆ, ਤੇ ਹਰ ਬੰਦਾ ਪਿਆਰ ਕਰਦਾ ਜੀ ਉਸ ਹਸਤੀ ਨਾਲ, ਸੂਫੀ ਬਰਕਤ ਰਹਿਮਤੁल्लाह ਅਲੈਹ ਜੀ, ਤੇ ਉਹਨਾਂ ਦੇ ਸਿਰ ਦਾ ਤਾਜ ਹੈ ਜੀ ਇਹ, ਤੇ ਸਾਡੇ ਵਾਸਤੇ ਤੋਹਫਾ। ਇਹ ਤਾਂ ਕੂਲਰ ਤੋਂ ਵੱਡਾ ਤੋਹਫਾ ਹੋ ਗਿਆ। ਇਹ ਮੈਨੂੰ ਕਿਤਾਬ ਸਾਬਾ ਨੇ ਖੁਦ ਦਿੱਤੀ ਹੋਈ ਹੈ। ਅੱਛਾ ਮਾਸ਼ਾਅੱਲਾ, ਅੱਛਾ ਅੱਛਾ, ਤੂੰ ਉੱਥੇ ਨਿਸਬਤ ਹੈ ਤੇਰੀ। ਵਾਹ ਵਾਹ ਮਾਸ਼ਾਅੱਲਾ, ਵਾਹ ਜੀ ਵਾਹ। ਹਾਂਜੀ, ਇਹ ਫਰਿਸ਼ਤਾ, ਹਾਂ ਇਹ ਮੇਰੇ ਵਾਲਦ ਸਾਹਿਬ ਵਾਸਤੇ। ਹਾਂ, ਇਹ ਜੀ ਜਿਹੜਾ ਤਾਜ ਹੁੰਦਾ ਨਾ ਜੀ, ਇਹ ਫਰਿਸ਼ਤਿਆਂ ਦਾ ਲਿਬਾਸ ਆ ਰਾਣਾ ਸਾਹਿਬ, ਇਹ ਫਰਿਸ਼ਤੇ ਪਾਉਂਦੇ ਆ ਤਾਜ। ਕੀ ਬਾਤ ਹੈ, ਮੇਰੇ ਅੱਬੇ ਦੇ ਤਾਂ ਫੱਬੀ ਬੜੀ ਹੈ। ਕੀ ਬਾਤ, ਬੜੀ ਮਿਹਰਬਾਨੀ ਜੀ, ਤਸ਼ਰੀਫ ਰੱਖੋ ਜੀ। ਲੈ ਇਹ ਤਾਂ ਅਸਲ ਤੋਹਫਾ ਹੁਣ ਕੱਢਿਆ ਜੀ। ਮੈਂ ਤਾਂ ਉਂਝ ਹੀ ਚੁੱਪ ਹੋ ਗਿਆ ਜੀ, ਅਲਫਾਜ਼ ਹੀ ਮੁੱਕ ਗਏ ਵੀ ਮੈਂ ਕਿੱਦਾਂ ਆਪਣੇ ਪੁੱਤ ਦਾ ਸ਼ੁਕਰੀਆ ਅਦਾ ਕਰਾਂ, ਕਿੱਦਾਂ ਆਪਣੇ ਬਜ਼ੁਰਗਾਂ ਦਾ ਸ਼ੁਕਰੀਆ ਅਦਾ ਕਰਾਂ। ਇੰਨੀ ਮੁਹੱਬਤ, ਇੰਨੀ ਚਾਹਤ ਅੱਜ ਦੇ ਦੌਰ ਦੇ ਵਿੱਚ। ਬੜੀ ਮਿਹਰਬਾਨੀ, ਜਿਉਂਦੇ ਵਾਸਤੇ ਰਹੋ ਜੀ। ਹਾਂ ਜੀ, ਬੜੀ ਮਿਹਰਬਾਨੀ, ਦਬਲਾ ਬਟ।